ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਬਰਡ ਫਲੂ ਆ ਪੰਛੀਆਂ ਕਰਕੇ ਹੁੰਦਾ ਆ, ਉਹਦਾ ਆਊਟਬ੍ਰੇਕ ਇਸ ਟਾਈਮ ਦੇ ਉੱਤੇ ਵਰਸਟ ਹੈਗਾ USA ਦੇ ਵਿੱਚ। 37 ਮਿਲੀਅਨ ਐਨੀਮਲਸ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਕਹਿੰਦੇ ਵੀ ਕਿਸਾਨਾਂ ਨੇ ਮੈਸਿਵ ਇਨਫੈਕਟਡ ਫਲੌਕਸ ਜਿਹੜੇ ਆ ਉਹ ਮਾਰੇ ਹੈਗੇ ਆ। ਕਾਰਨ ਕੀ ਹੁੰਦਾ ਆ ਵੀ 37 ਮਿਲੀਅਨ ਚਿਕਨ, ਟਰਕੀਜ਼ ਇਹਨਾਂ ਨੂੰ ਕਤਲ ਕੀਤਾ ਗਿਆ ਆ। ਜੇ ਜਿੱਥੇ ਐਨੀਮਲਸ ਇਹ ਰੱਖੇ ਜਾਂਦੇ ਆ, ਪੰਛੀ ਰੱਖੇ ਜਾਂਦੇ ਆ, ਤੇ ਉੱਥੇ ਜੇ ਇੱਕ ਜਾਣੇ ਨੂੰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਪੈ ਜਾਏ ਤੇ ਸਾਰੇ ਨੂੰ ਜਿਹੜਾ ਆ ਉਹ ਮਾਰਨਾ ਪੈਂਦਾ ਆ। ਸੋ ਵਨ ਵਰਡ ਕਹਿੰਦੇ ਜੇ ਟੈਸਟ ਪੋਜ਼ਿਟਿਵ ਹੋ ਜਾਏ ਵਾਇਰਸ ਦੇ ਨਾਲ, ਸਾਰਾ ਹੀ ਉੱਥੇ ਦਾ ਜਿੰਨੇ ਵੀ ਉਹਨਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਮਾਰਨੇ ਪੈਂਦੇ ਆ। ਤੇ ਜਿਹੜਾ ਖਾਸ ਕਰਕੇ ਪੇਂਡੂ ਏਰੀਆ, ਰੂਰਲ ਏਰੀਆ ਹੈਗਾ ਅਮਰੀਕਾ ਦੇ ਵਿੱਚ, ਆਇਓਵਾ ਦੇ ਵਿੱਚ ਮਿਲੀਅਨਸ ਆਫ ਐਨੀਮਲਸ ਕਹਿੰਦੇ ਵੀ ਉਹਨਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ। ਸੋ ਹੁਣ ਇੱਕ ਤਾਂ ਇਹ ਹੈਗੀ ਪ੍ਰੋਬਲਮ, ਦੂਸਰੀ ਪ੍ਰੋਬਲਮ ਇਹ ਆ ਕਹਿੰਦੇ ਵੀ ਫੂਡ ਸ਼ਾਰਟੇਜ ਵੀ ਜਿਹੜੀ ਆ ਬਹੁਤ ਹੋ ਸਕਦੀ ਹੈਗੀ ਆ। ਮੀਟ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਪਤਾ ਵੀ ਪਿਛਲੇ ਮਹੀਨਿਆਂ ਦੇ ਵਿੱਚ ਮੀਟ ਦੀਆਂ ਪ੍ਰਾਈਸਸ ਆਲਰੇਡੀ ਜਿਹੜੀਆਂ ਬਹੁਤ ਉੱਪਰ ਚਲੇ ਗਈਆਂ ਹੈਗੀਆਂ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਬਰਡ ਫਲੂ ਆ ਪੰਛੀਆਂ ਕਰਕੇ ਹੁੰਦਾ ਆ, ਉਹਦਾ ਆਊਟਬ੍ਰੇਕ ਇਸ ਟਾਈਮ ਦੇ ਉੱਤੇ ਵਰਸਟ ਹੈਗਾ USA ਦੇ ਵਿੱਚ। 37 ਮਿਲੀਅਨ ਐਨੀਮਲਸ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਕਹਿੰਦੇ ਵੀ ਕਿਸਾਨਾਂ ਨੇ ਮੈਸਿਵ ਇਨਫੈਕਟਡ ਫਲੌਕਸ ਜਿਹੜੇ ਆ ਉਹ ਮਾਰੇ ਹੈਗੇ ਆ। ਕਾਰਨ ਕੀ ਹੁੰਦਾ ਆ ਵੀ 37 ਮਿਲੀਅਨ ਚਿਕਨ, ਟਰਕੀਜ਼ ਇਹਨਾਂ ਨੂੰ ਕਤਲ ਕੀਤਾ ਗਿਆ ਆ। ਜੇ ਜਿੱਥੇ ਐਨੀਮਲਸ ਇਹ ਰੱਖੇ ਜਾਂਦੇ ਆ, ਪੰਛੀ ਰੱਖੇ ਜਾਂਦੇ ਆ, ਤੇ ਉੱਥੇ ਜੇ ਇੱਕ ਜਾਣੇ ਨੂੰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਪੈ ਜਾਏ ਤੇ ਸਾਰੇ ਨੂੰ ਜਿਹੜਾ ਆ ਉਹ ਮਾਰਨਾ ਪੈਂਦਾ ਆ। ਸੋ ਵਨ ਵਰਡ ਕਹਿੰਦੇ ਜੇ ਟੈਸਟ ਪੋਜ਼ਿਟਿਵ ਹੋ ਜਾਏ ਵਾਇਰਸ ਦੇ ਨਾਲ, ਸਾਰਾ ਹੀ ਉੱਥੇ ਦਾ ਜਿੰਨੇ ਵੀ ਉਹਨਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਮਾਰਨੇ ਪੈਂਦੇ ਆ। ਤੇ ਜਿਹੜਾ ਖਾਸ ਕਰਕੇ ਪੇਂਡੂ ਏਰੀਆ, ਰੂਰਲ ਏਰੀਆ ਹੈਗਾ ਅਮਰੀਕਾ ਦੇ ਵਿੱਚ, ਆਇਓਵਾ ਦੇ ਵਿੱਚ ਮਿਲੀਅਨਸ ਆਫ ਐਨੀਮਲਸ ਕਹਿੰਦੇ ਵੀ ਉਹਨਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ। ਸੋ ਹੁਣ ਇੱਕ ਤਾਂ ਇਹ ਹੈਗੀ ਪ੍ਰੋਬਲਮ, ਦੂਸਰੀ ਪ੍ਰੋਬਲਮ ਇਹ ਆ ਕਹਿੰਦੇ ਵੀ ਫੂਡ ਸ਼ਾਰਟੇਜ ਵੀ ਜਿਹੜੀ ਆ ਬਹੁਤ ਹੋ ਸਕਦੀ ਹੈਗੀ ਆ। ਮੀਟ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਪਤਾ ਵੀ ਪਿਛਲੇ ਮਹੀਨਿਆਂ ਦੇ ਵਿੱਚ ਮੀਟ ਦੀਆਂ ਪ੍ਰਾਈਸਸ ਆਲਰੇਡੀ ਜਿਹੜੀਆਂ ਬਹੁਤ ਉੱਪਰ ਚਲੇ ਗਈਆਂ ਹੈਗੀਆਂ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਬਰਡ ਫਲੂ ਆ ਪੰਛੀਆਂ ਕਰਕੇ ਹੁੰਦਾ ਆ, ਉਹਦਾ ਆਊਟਬ੍ਰੇਕ ਇਸ ਟਾਈਮ ਦੇ ਉੱਤੇ ਵਰਸਟ ਹੈਗਾ USA ਦੇ ਵਿੱਚ। 37 ਮਿਲੀਅਨ ਐਨੀਮਲਸ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਕਹਿੰਦੇ ਵੀ ਕਿਸਾਨਾਂ ਨੇ ਮੈਸਿਵ ਇਨਫੈਕਟਡ ਫਲੌਕਸ ਜਿਹੜੇ ਆ ਉਹ ਮਾਰੇ ਹੈਗੇ ਆ। ਕਾਰਨ ਕੀ ਹੁੰਦਾ ਆ ਵੀ 37 ਮਿਲੀਅਨ ਚਿਕਨ, ਟਰਕੀਜ਼ ਇਹਨਾਂ ਨੂੰ ਕਤਲ ਕੀਤਾ ਗਿਆ ਆ। ਜੇ ਜਿੱਥੇ ਐਨੀਮਲਸ ਇਹ ਰੱਖੇ ਜਾਂਦੇ ਆ, ਪੰਛੀ ਰੱਖੇ ਜਾਂਦੇ ਆ, ਤੇ ਉੱਥੇ ਜੇ ਇੱਕ ਜਾਣੇ ਨੂੰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਪੈ ਜਾਏ ਤੇ ਸਾਰੇ ਨੂੰ ਜਿਹੜਾ ਆ ਉਹ ਮਾਰਨਾ ਪੈਂਦਾ ਆ। ਸੋ ਵਨ ਵਰਡ ਕਹਿੰਦੇ ਜੇ ਟੈਸਟ ਪੋਜ਼ਿਟਿਵ ਹੋ ਜਾਏ ਵਾਇਰਸ ਦੇ ਨਾਲ, ਸਾਰਾ ਹੀ ਉੱਥੇ ਦਾ ਜਿੰਨੇ ਵੀ ਉਹਨਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਮਾਰਨੇ ਪੈਂਦੇ ਆ। ਤੇ ਜਿਹੜਾ ਖਾਸ ਕਰਕੇ ਪੇਂਡੂ ਏਰੀਆ, ਰੂਰਲ ਏਰੀਆ ਹੈਗਾ ਅਮਰੀਕਾ ਦੇ ਵਿੱਚ, ਆਇਓਵਾ ਦੇ ਵਿੱਚ ਮਿਲੀਅਨਸ ਆਫ ਐਨੀਮਲਸ ਕਹਿੰਦੇ ਵੀ ਉਹਨਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ। ਸੋ ਹੁਣ ਇੱਕ ਤਾਂ ਇਹ ਹੈਗੀ ਪ੍ਰੋਬਲਮ, ਦੂਸਰੀ ਪ੍ਰੋਬਲਮ ਇਹ ਆ ਕਹਿੰਦੇ ਵੀ ਫੂਡ ਸ਼ਾਰਟੇਜ ਵੀ ਜਿਹੜੀ ਆ ਬਹੁਤ ਹੋ ਸਕਦੀ ਹੈਗੀ ਆ। ਮੀਟ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਪਤਾ ਵੀ ਪਿਛਲੇ ਮਹੀਨਿਆਂ ਦੇ ਵਿੱਚ ਮੀਟ ਦੀਆਂ ਪ੍ਰਾਈਸਸ ਆਲਰੇਡੀ ਜਿਹੜੀਆਂ ਬਹੁਤ ਉੱਪਰ ਚਲੇ ਗਈਆਂ ਹੈਗੀਆਂ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਬਰਡ ਫਲੂ ਆ ਪੰਛੀਆਂ ਕਰਕੇ ਹੁੰਦਾ ਆ, ਉਹਦਾ ਆਊਟਬ੍ਰੇਕ ਇਸ ਟਾਈਮ ਦੇ ਉੱਤੇ ਵਰਸਟ ਹੈਗਾ USA ਦੇ ਵਿੱਚ। 37 ਮਿਲੀਅਨ ਐਨੀਮਲਸ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਕਹਿੰਦੇ ਵੀ ਕਿਸਾਨਾਂ ਨੇ ਮੈਸਿਵ ਇਨਫੈਕਟਡ ਫਲੌਕਸ ਜਿਹੜੇ ਆ ਉਹ ਮਾਰੇ ਹੈਗੇ ਆ। ਕਾਰਨ ਕੀ ਹੁੰਦਾ ਆ ਵੀ 37 ਮਿਲੀਅਨ ਚਿਕਨ, ਟਰਕੀਜ਼ ਇਹਨਾਂ ਨੂੰ ਕਤਲ ਕੀਤਾ ਗਿਆ ਆ। ਜੇ ਜਿੱਥੇ ਐਨੀਮਲਸ ਇਹ ਰੱਖੇ ਜਾਂਦੇ ਆ, ਪੰਛੀ ਰੱਖੇ ਜਾਂਦੇ ਆ, ਤੇ ਉੱਥੇ ਜੇ ਇੱਕ ਜਾਣੇ ਨੂੰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਪੈ ਜਾਏ ਤੇ ਸਾਰੇ ਨੂੰ ਜਿਹੜਾ ਆ ਉਹ ਮਾਰਨਾ ਪੈਂਦਾ ਆ। ਸੋ ਵਨ ਵਰਡ ਕਹਿੰਦੇ ਜੇ ਟੈਸਟ ਪੋਜ਼ਿਟਿਵ ਹੋ ਜਾਏ ਵਾਇਰਸ ਦੇ ਨਾਲ, ਸਾਰਾ ਹੀ ਉੱਥੇ ਦਾ ਜਿੰਨੇ ਵੀ ਉਹਨਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਮਾਰਨੇ ਪੈਂਦੇ ਆ। ਤੇ ਜਿਹੜਾ ਖਾਸ ਕਰਕੇ ਪੇਂਡੂ ਏਰੀਆ, ਰੂਰਲ ਏਰੀਆ ਹੈਗਾ ਅਮਰੀਕਾ ਦੇ ਵਿੱਚ, ਆਇਓਵਾ ਦੇ ਵਿੱਚ ਮਿਲੀਅਨਸ ਆਫ ਐਨੀਮਲਸ ਕਹਿੰਦੇ
ਵੀ ਉਹਨਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ। ਸੋ ਹੁਣ ਇੱਕ ਤਾਂ ਇਹ ਹੈਗੀ ਪ੍ਰੋਬਲਮ, ਦੂਸਰੀ ਪ੍ਰੋਬਲਮ ਇਹ ਆ ਕਹਿੰਦੇ ਵੀ ਫੂਡ ਸ਼ਾਰਟੇਜ ਵੀ ਜਿਹੜੀ ਆ ਬਹੁਤ ਹੋ ਸਕਦੀ ਹੈਗੀ ਆ। ਮੀਟ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਪਤਾ ਵੀ ਪਿਛਲੇ ਮਹੀਨਿਆਂ ਦੇ ਵਿੱਚ ਮੀਟ ਦੀਆਂ ਪ੍ਰਾਈਸਿਸ ਆਲਰੇਡੀ ਜਿਹੜੀਆਂ ਬਹੁਤ ਉੱਪਰ ਚਲੇ ਗਈਆਂ ਹੈਗੀਆਂ।